हाँ जी तो वेलकम बैक हसन लाइव टीवी ते अगेन जिथे जिथे वेखण डे अगे शेयर करो चैनल ਨੂੰ ਸਬਸਕ੍ਰਾਈਬ ਕਰੋ ਹਸਨ ਲਾਈਵ ਟੀਵੀ ਨੂੰ ਫੇਸਬੁੱਕ ਤੇ ਵੇਖਣ ਡਿਓ ਤੇ ਜ਼ਰੂਰ ਅੱਗੇ ਸ਼ੇਅਰ ਕਰੋ ਲਓ ਜੀ ਮਿੱਤਰੋ ਚਾਹ ਦੀ ਪਾਰਟੀ ਦਾ ਇੰਤਜ਼ਾਮ ਹੋ ਗਿਆ ਵੇ ਚੈੱਕ ਕਰੋ ਕੇਕ ਰਸ ਉਸ ਤੋਂ ਬਾਅਦ ਨਹੀਂ ਉਹ ਵੇ ਫਰੂਟ ਕੇਕ ਇਹ ਨੇ ਕੇਕ ਰਸ ਬਿਸਕੁਟ ਨੇ ਉਸ ਤੋਂ ਬਾਅਦ ਚਕਨਾ ਵੇ ठीक है तो और लवाजमात ने सारे चाह साड़ी बिल्कुल रेडी हो के आ चुकी है तो हूँ सिर्फ वेट किया जा रहा तो वेट किया जा रहा है हाफिज साहब का हाफिज साहब आउणगे तो अपना जो काम है शुरू करेंगे साहेब सलाम अलैकुम क्या हाल चाल है आप साहब तुम एक ज्यादा की है तुम जरा ना वो अपना कितने गए हो तो रोटी शोटी खाओ बाद फोटो तुम विखाइया ने यार वो तेरा एक बंदा लभ गया सी ते बस ਤੁਹਾਨੂੰ ਬਾਅਦ ਚ ਗੱਲ ਦੱਸਣਾ ਤੇਰਾ ਕਿੱਸਾ ਸੁਣਿਆ ਤੁਹਾਡਾ ਐਕਸਪੀਰੀਅੰਸ ਬੜਾ ਬੈਡ ਰਿਹਾ ਹੈ ਕਾਹਦਾ ਖਾਣ ਪੀਣ ਦਾ ਹਾਂ ਯਾਰ ਉਹ ਕੁਛ ਬਸ ਐਸੇ ਤਰ੍ਹਾਂ ਹੀ ਉਹ ਨਹੀਂ ਸੀ ਐਡਾ ਕੋਈ ਮਜ਼ਾ ਨਹੀਂ ਆਇਆ ਐਡਾ ਮਜ਼ਾ ਨਹੀਂ ਆਇਆ ਅਸਲ ਸ਼ਾਇਦ ਕਿਸੇ ਦੇ ਪੱਲਿਓਂ ਖਾਧੀ ਸੀ ਤੇ ਹਾਂ ਸ਼ਾਇਦ ਤਾਂ ਲਓ ਜੀ ਮਿੱਤਰੋ ਚੈੱਕ ਕਰੋ ਸਾਰੇ ਦੇ ਸਾਰੇ ਲਵਾਜ਼ਮਾਤ ਜਿਹੜੇ ਨੂੰ ਰੈਡੀ ਹੋ ਗਏ ਨੇ ਚਾਹੇ ਜਿਹੜੀ ਉਹ ਪਾਈ ਜਾਏ ਕੱਪਾਂ ਦੇ ਵਿੱਚ ਤੇ ਸੁਸਕੀਆਂ ਲੈ ਕੇ ਬਿਹਤਰੀਨ ਕਿਸਮ ਦਾ ਜਿਹੜਾ ਨਾ ਉਹ ਮੌਸਮ ਨੂੰ ਤੇ ਮੌਕੇ ਨੂੰ ਇੰਜੋਏ ਕਰਕੇ ਤੇ ਖਾਦਾ ਪੀਤਾ ਜਾਏਗਾ ਤੁਸੀਂ ਸਬਸਕ੍ਰਾਈਬ ਕਰ ਲਵੋ ਮੈਦਾਨ ਜਿਹੜਾ ਉਹ ਵਿਚ ਚੁੱਕਿਆ ਵੇ ਵੇਫਰਸ ਆ ਚੁੱਕੇ ਨੇ ਕੇਕ ਰਸ ਜਿਹੜੇ ਨੇ ਉਹ ਆ ਚੁੱਕੇ ਨੇ ਤੇ ਇਹਨੂੰ ਪੈਟੀਜ਼ ਆਂਦੇ ਨੇ ਨਾ ਪੈਟੀਜ਼ ਤੇ ਬੇਕਰੀ ਦਾ ਸਮਾਨ ਉਹ ਆ ਚੁੱਕਿਆ ਵੇ ਚਾਹ ਜਿਹੜੀਆਂ ਨੇ ਉਹ ਕੱਪਾਂ ਦੇ ਪੈ ਚੁੱਕੀਆਂ ਨੇ ਤੇ ਬਿਹਤਰੀਨ ਜਿਹੜਾ ਨਾ ਉਹ ਕੰਮ ਸਟਾਰਟ ਹੋ ਗਿਆ ਵੇ ਵੈਰੀ ਗੁੱਡ ਭਾਈ ਨੇ ਸਾਨੂੰ ਇੰਜੋਏ ਕਰ ਲਿਆ ਵੇ ਭਾਈ ਨੂੰ ਵਲੌਗ ਅਪਲੋਡ ਕੀਤਾ ਸੀ ਨਾ ਉਹ ਲਾਓ ਖਿਉਰਾ ਖਾਨ ਵਾਲਾ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਬੰਦਿਆਂ ਨੇ ਸਾਰੇ ਐਨਕਾਂ ਲਾਈਆਂ ਨੇ ਤੇ ਉਹ ਚੌਥੇ ਬੰਦੇ ਨੂੰ ਵੀ ਐਨਕ ਲਵਾ ਜਣੀ ਕਿਉਂਕਿ ਭਾਜੀ ਮੇਰੀ ਨਜ਼ਰ ਠੀਕ ਹੈ ਇਸੇ ਤੋਂ ਮੈਂ ਐਨਕ ਨਹੀਂ ਸੀ ਲਾਈ ਮੈਨੂੰ ਸਹੀ ਨਜ਼ਰ ਆ ਰਿਹਾ ਉਹ ਧੋਖੇ ਵਾਲੇ ਸੀ ਉਹ ਜੀ ਅੱਲਾ ਖੈਰ ਰੱਖੀ ਮੇਲਾ ਉਜੜ ਗਿਆ ਵੇ ਖਾ ਪੀ ਲਿਆ ਵੇ ਵੇਲੀਆਂ ਹਰ ਛਾਵਾਂ ਜਿਹੜੀਆਂ ਹੋ ਗਈਆਂ ਨੇ ਤੇ ਹਾਫਿਜ਼ ਸਾਹਿਬ ਦੇ ਨਾਲ ਚਾਹ ਚੂ ਪੀ ਕੇ ਤੇ ਹਾਫਿਜ਼ ਸਾਹਿਬ ਨੇ ਸਾਨੂੰ ਇੱਕ ਗੱਲ ਸੁਣਾਈ ਹੈ ਜਿਹੜੀ ਕਿ ਮੈਂ ਆਨਾ ਕਿ ਗਰੰਟੀ ਦੇ ਨਾਲ ਤੁਹਾਨੂੰ ਨਾਲ ਜਿਹੜੀ ਨਾ ਉਹ ਸ਼ੋਅ ਕਰਨੀ ਚਾਹੀਦੀ ਹੈ ਤੇ ਕਿਉਂਕਿ ਗੱਲ ਦਾ ਮਜ਼ਾ ਹੈ ਜਉਣਾ ਕੋ ਨਹੀਂ ਹੈ ਭੁੱਖੇ ਦੀ ਆਵਾਜ਼ ਕਾਫੀ ਜ਼ਿਆਦਾ ਹੋਣੀ ਹੈ ਤੇ ਉਹਨਾਂ ਹਾਫਿਜ਼ ਸਾਹਿਬ ਨੂੰ ਪੁੱਛਨੇ ਹਾਫਿਜ਼ ਸਾਹਿਬ ਕੀ ਬਣਿਆ ਮਾਮਲਾ ਤੁਹਾਡੇ ਨਾਲ ਮਾਮਲਾ ਯਾਰ ਤੁਹਾਨੂੰ ਦੱਸਿਆ ਅੱਗੇ ਵੀ ਉਹ ਪਿਆਰੇ ਦੋਸਤ ਸਨ ਤੇ ਉਹਨਾਂ OLX ਤੇ ਮੋਬਾਈਲ ਆਇਆ ਸੀ ਤੇ ਉਹ ਬੰਦਿਆਂ ਨਾਲ ਗੱਲ ਤੈਅ ਹੋਈ ਕਿ ਅਸੀਂ ਜਾਂਦੇ ਆ ਉੱਥੇ ਆਈਓ ਤੁਸੀਂ ਵੀ ਉੱਥੇ ਗੋਦਪੁਰ ਚੌਂਕ 'ਚ ਉਹ ਵੀ ਟੋਰੀ ਉਹਨੇ ਨਾਲ ਮੈਨੂੰ ਲੈ ਲਿਆ ਕਿ ਚਲੋ ਤੁਸੀਂ ਸਿਆਣੇ ਬਿਆਣੇ ਬੰਦੇ ਹੋ ਅੱਛਾ ਤੇ ਰਾਤ ਦਾ ਟਾਈਮ ਹੈ ਤੇ ਕੋਈ ਐਵੇਂ ਪੈਸੇ ਪੂਸੇ ਕਿਉਂਕਿ ਪੈਸੇ ਠੀਕ ਠਾਕ ਸਨ ਕਿ ਐਵੇਂ ਕੋਈ ਲੁੱਟ ਲੱਟ ਨਾ ਲਏ ਅੱਛਾ ਅਸੀਂ ਵੀ ਆਪਣੇ ਜੇ ਜੇਬ 'ਚ ਪੈਸੇ ਨੇ ਘਰ ਰੱਖ ਲਏ ਅਸੀਂ ਆਖਿਆ ਕਿ ਚਲੋ ਉਂਝ ਵੀ ਪੈਸੇ ਹੋਣੇ ਨੇ ਪਹਿਲੀ ਤਾਂ ਗੱਲ ਉਹਨੂੰ ਕਹਿੰਦਾ ਟ੍ਰਾਂਸਫਰ ਕਰ ਦਿਓ ਤੇ ਉਹਨੇ ਆਖਿਆ ਨਹੀਂ ਕੈਸ਼ ਹੀ ਲੈ ਲਓ ਅੱਛਾ ਉੱਥੇ ਗਏ ਤੇ ਮੋਬਾਈਲ ਦਾ ਸੌਦਾ ਹੋ ਗਿਆ ਤੇ ਮੋਬਾਈਲ ਦਾ ਸੌਦਾ ਹੋ ਗਿਆ ਤੇ ਥੋੜੀ ਬਾਅਦ 1-2000 ਹੱਥੋਂ ਅਸੀਂ ਉਹਨੂੰ ਆਖਿਆ ਘੱਟ ਕਰ ਲਓ ਯਾਨੀ ਕਿ ਉਹਨਾਂ ਸਾਨੂੰ ਆਖਿਆ ਘੱਟ ਕਰ ਲਓ ਅਸੀਂ ਆਖਿਆ ਨਹੀਂ ਹਾਂ ਲੇਕਿਨ ਉਹ ਮੋਬਾਈਲ ਕੋਈ ਅੱਧਾ ਘੰਟਾ ਲਾ ਕੇ ਮੋਬਾਈਲ ਠੀਕ ਠਾਕ ਚੈੱਕ ਕੀਤਾ ਅੱਛਾ ਤੇ ਉਹਨਾਂ ਕਿਹਾ ਚਲੋ ਠੀਕ ਹੈ ਯਾਨੀ ਕਿ ਮੁਤਮਨ ਵੀ ਹੈ ਅਸਲ ਵਿੱਚ 3-4 ਬੰਦੇ ਮੁਤਮਨ ਜਿਹਨੇ ਲੈਣਾ ਸੀ ਉਹ ਨਹੀਂ ਮੁਤਮਨ ਕਈ ਬੰਦੇ ਹੁੰਦੇ ਨੇ ਐਸੇ ਹਾਂ ਤੇ ਉਹ ਨਾ ਜਨਾਬ ਸਾਹਿਬ ਅਸੀਂ ਗਏ ਸਾਂ ਤੇ ਫੇਰ ਉਹਨਾਂ ਨੇ ਆਖਿਆ ਠੀਕ ਹੈ ਜੀ ਸੌਦਾ ਹੋ ਗਿਆ ਪੈਸੇ ਉਹਨਾਂ ਕੋਲ ਲੈ ਲਿਆ ਸੀ ਉਹ ਫਿਰ ਉਹ ਜੇ ਨਾਲ ਸਾਡੇ ਅਜ਼ੀਜ਼ ਸਨ ਤੇ ਉਹ ਆਂਦੇ ਨੇ ਆਓ ਨਾਬ ਸਾਹਿਬ ਤੁਸੀਂ ਆਏ ਤੁਹਾਨੂੰ ਰੋਟੀ ਛੋਟੀ ਖਵਾਣੇ ਕੀ ਖਾਣਾ ਨੇ ਮੈਂ ਯਾਰ ਕੁਝ ਨਹੀਂ ਖਾਣਾ ਉਹ ਆਂਦੇ ਨਹੀਂ ਤੁਸੀਂ ਆਓ ਮੈਂ ਯਾਰ ਫੇਰ ਖਾ ਲਾਂਗੇ ਹੁਣ ਰਾਤ ਦਾ ਟਾਈਮ ਹੈ ਤੇ ਕੋਈ ਗੱਲ ਨਹੀਂ ਆਨਾ ਕਿਹਾ ਚਲੋ ਠੀਕ ਹੈ ਤੇ ਗੱਲ ਕਰਨ ਦਾ ਮਕਸਦ ਹੈ ਅਸੀਂ ਪਹਿਲਾਂ ਆਪਣੇ ਪੈਸੇ ਘਰ ਰੱਖ ਗਏ ਹਨ ਬਸ ਉਹ ਹੀ ਪੈਸੇ ਸਨ ਸਾਡੇ ਕੋਲ ਯਾਰ ਕਿ ਰਾਤ ਦਾ ਟਾਈਮ ਤੇ ਉਹ ਆਂਦਾ ਭਾਜੀ ਇੱਥੇ ਜਿਹੜੀ ਗੱਲ ਉਹ ਖੀਰ ਚੁੱਕੀ ਜਾਂਦੀ ਹੈ ਜਵਾਨ ਗਏ ਨੇ ਇੱਥੋਂ ਸਾਡੇ ਇੱਥੇ ਤਕਰੀਬਨ ਕੋਈ 20-30 ਕਿਲੋਮੀਟਰ ਉੱਥੇ ਗਏ ਨੇ ਮੋਬਾਈਲ ਮੂਲ ਚੈੱਕ ਕਰਵਾਇਆ ਵੇ ਅਗਲਿਆਂ ਨੂੰ ਤੇ ਘਰੋਂ 1 ਰੁਪਈਆ ਵੀ ਨਹੀਂ ਲੈ ਕੇ ਗਏ ਹੈ ਕਿ ਉੱਥੇ ਉਹ ਮੋਬਾਈਲ ਦੇ ਕੇ ਤੇ ਪੈਸੇ ਆ ਜਾਂਦੇ ਨੇ ਤੇ ਬਸ ਕਿਉਂਕਿ ਉਹ ਹੈ ਵੀ ਵੱਡੀ ਰਕਮ ਸੀ ਕੋਈ ਛੋਟੀ ਮੋਟੀ ਰਕਮ ਨੇ ਵੱਡੀ ਰਕਮ ਸੀ ਉਹਨਾਂ ਨੂੰ ਇਹ ਸੀ ਕਿ ਕੋਈ ਚੋਰ ਨਾ ਰਾਹ 'ਚ ਪੈ ਜਾਣ ਹਾਂਜੀ ਆਪ ਸਾਹਿਬ ਫੇਰ ਆਂਦੇ ਨੇ ਬੜਾ ਸਰਾਰ ਕੀਤਾ ਮੈਂ ਚਲੋ ਫਿਰ ਸਰਾਰ ਕਰ ਦਿਓ ਤਾਂ ਖਾ ਹੀ ਲੈਂਦੇ ਆ ਰੋਟੀ ਨੇ ਕਿਹਾ ਚਲੋ ਪੈਸੇ ਆਏ ਨੇ ਤੁਸੀਂ ਵੀ ਨਾਲ ਰਲ ਕੇ ਮੋਬਾਈਲ ਵੇਚਿਆ ਤੇ ਮੈਂ ਚਲੋ ਆਈਫੋਨ ਸੀ ਉਹ ਜਾ ਕੇ ਉਹ ਲਹਿਮੁਲ ਮੰਦੀ ਵਾਲੇ ਕੋਲ ਟੁਰ ਗਏ ਆ ਅੱਛਾ ਜੀ
ਉੱਥੇ ਜਾ ਕੇ ਮੈਂ ਕਹਿੰਦਾ ਰਿਹਾ ਕਿ ਰਹਿਣ ਦਿਓ, ਉਹਨੇ ਕਹਿੰਦੀ ਹਾਫ ਸਾਹਿਬ ਕੋਈ ਗੱਲ ਨਹੀਂ, ਛੋਟੇ ਗੋਸ਼ੇ ਦੀ ਕੜਾਈ ਲਵਾਈ ਹੈ। ਬੱਕਰਾ ਹੀ ਲਵਾਇਆ ਭਾਜੀ, ਬੱਕਰਾ ਕੀ ਬਾਤ ਹੈ। ਮੈਂ ਕਿਹਾ ਯਾਰ ਚਲ ਨਾਲ ਹੀ ਲਵਾਇਆ ਤੇ ਨਾਲ ਉਹਨੇ ਥੋੜੀ ਜਿਹੀ ਮੰਦੀ ਵੀ ਚੈੱਕ ਕਰ ਲਈ ਹੈ, ਅੱਛਾ, ਉਹ ਵੀ ਲਵਾ ਲਈ ਹੈ। ਯਾਨੀ ਕਿ ਰੁਪਈਆ 6-7 ਬਣਾ ਲਿਆ ਤੁਸੀਂ। ਆਲਮੋਸਟ 6,500 ਬਣੇ, ਅੱਛਾ। ਕਿਉਂਕਿ ਨਾਲ ਰਾਇਤੇ ਸ਼ਾਤੇ ਸਾਰਾ ਕੁਛ। ਅੱਛਾ, ਰੋਟੀ ਖਾਣ ਦੇ ਆਪੇ ਸਕੂਨ ਨਾਲ, ਪਹਿਲਾਂ ਕੜਾਈ ਖਾਧੀ ਹੈ, ਫਿਰ ਉਹ ਜਨਾਬ ਸਾਹਿਬ ਅਸੀਂ ਉਹ ਖਾਧਾ ਨਾਲ ਜਿਹੜਾ ਸੀ ਮੰਦੀ ਮੰਦੀ ਸ਼ੰਦੀ, ਸ਼ੰਦੀ ਲਵਾਈ ਤੇਰੀ। ਤੇ ਉਹ ਅਸੀਂ ਪੈਸੇ ਦੇਣ ਲੱਗੇ, ਹਾਲੇ ਬਿੱਲ ਨਹੀਂ ਕਲੀਅਰ ਹੋਇਆ, ਬੰਦੇ ਦਾ ਫੋਨ ਆ ਗਿਆ। ਆਂਦੇ ਭਾਜੀ ਕਿੱਥੇ ਹੋ? ਅਸੀਂ ਆਖਿਆ ਯਾਰ ਇੱਥੇ ਐ ਇਸ ਤਰ੍ਹਾਂ। ਆਂਦਾ ਭਾਜੀ ਉੱਥੇ ਹੀ ਖਲੋਇਆ, ਅਸੀਂ ਨੇ ਮੋਬਾਈਲ ਲੈਣਾ। ਉਹ ਮੈਂ ਉਹਨੂੰ ਆਖਿਆ ਯਾਰ ਤੈਨੂੰ ਪਤਾ ਹੀ ਨਹੀਂ ਦੱਸਣਾ। ਉਹ ਫਟਾਫਟ ਨਹਾਉਣੇ, ਉਹ ਵੀ ਕੁੱਤੇ ਕੋਲ ਹੀ ਸਨ, ਉਹ ਸਾਡੇ ਕੋਲ ਆ ਗਏ। ਉਹਨਾਂ ਕਿਹਾ ਭਾਜੀ ਗੱਲ ਐਸਣਾ ਕਿ ਮੋਬਾਈਲ 'ਚ ਨਾ ਅਸਰਾ ਅਸੀਂ ਨਹੀਂ ਮੁਤਮਿਨ ਹੈ। ਅਸੀਂ ਕਿਹਾ ਯਾਰ ਤੁਸੀਂ ਮੁਤਮਿਨ ਨਹੀਂ, ਤੁਸੀਂ ਮੋਬਾਈਲ ਚੈੱਕ ਕਰਕੇ ਖੜਿਆ, ਸਾਰਾ ਕੁਝ ਕੀਤਾ, ਮੋਬਾਈਲ ਕੀ ਡਿਫਾਲਟ ਹੈ, ਕੋਈ ਹੈ ਤੇ ਸਾਨੂੰ ਦੱਸੋ। ਉਹਨਾਂ ਕਿਹਾ ਨਹੀਂ ਜੀ ਭਾਜੀ ਮੋਬਾਈਲ 'ਚ ਡਿਫਾਲਟ ਕੋਈ ਨਹੀਂ, ਸਾਨੂੰ ਨਾ ਥੋੜਾ ਜਿਹਾ ਮਹਿੰਗਾ ਮੋਬਾਈਲ ਲੱਗਿਆ ਤੇ ਅਸੀਂ ਲੈਣਾ ਹੀ ਨਹੀਂ। ਅੱਛਾ, ਅਸੀਂ ਆਖਿਆ ਚਲੋ ਯਾਰ ਪਰ ਹੁਣ ਅਸੀਂ ਕੀ ਕਰੀਏ? ਉਹਨਾਂ ਕਿ ਸਾਡੇ ਪੈਸੇ ਦਿਓ। ਅੱਛਾ, ਅਸੀਂ ਆਖਿਆ ਰੋਟੀ ਵੀ ਖਾ ਲਈਏ, ਹੁਣ ਕੀ ਕਰੀਏ? ਤੇ ਉਹ ਜਨਾਬ ਸਾਹਿਬ ਉਹ ਮੇਰੇ ਵੱਲ ਵੇਖਣ ਤੇ ਮੈਂ ਉਹਨਾਂ ਵੱਲ ਵੇਖਾਂ। ਮੈਂ ਆਖਿਆ ਮੈਂ ਤੁਹਾਨੂੰ ਆਖਿਆ ਸੀ ਰੋਟੀ ਰਹਿਣ ਦਿਓ, ਤੇ ਹੁਣ ਆਂਦੇ ਨੇ ਫਿਰ ਇੰਜ ਕੰਮ ਕਰੋ, ਇਹਨਾਂ ਨੂੰ ਪੈਸੇ ਦਿੰਨੇ ਆ ਤੇ ਆਪ ਫਿਰ ਬਾਹਾਂ ਟੰਗ ਲੈਂਦੇ ਆ। ਯਾਰ ਕਿ ਭਾਂਡੇ ਛੱਡੇ ਧੋਣ ਵਾਸਤੇ ਠੀਕ ਹੋ ਗਿਆ। ਭਾਂਡੇ ਛੱਡੇ ਧੋ ਲੈਂਦੇ ਆ, ਜੇ ਭਾਂਡੇ ਕਹੋਗੇ ਭਾਂਡੇ ਧੋ ਲਾਂਗੇ। ਮੈਂ ਕਿਹਾ ਨਹੀਂ ਲਾ ਲਿਓ, ਖੈਰ ਹੀ ਆਪੇ ਏਟੀਐਮ ਕਾਰਡ ਹੈ ਕੋਲ, ਉਹ ਏਟੀਐਮ ਮਾਰ ਲਾਂਗੇ। ਤੇ ਅਸੀਂ ਉਹਨਾਂ ਨੂੰ ਆਖਿਆ ਸੀ ਏਟੀਐਮ ਮਾਰ ਲੈਂਦੇ ਆ, ਬੰਦੇ ਆ ਗਏ ਨੇ ਤੇ ਇਸ ਤਰ੍ਹਾਂ ਉਹਨਾਂ ਕਿਹਾ ਫਿਰ ਏਟੀਐਮ ਮਾਰਨਾ ਜੇ ਤੇ ਇੱਕ ਬੰਦਾ ਸਾਡੇ ਕੋਲ ਰਵੋ ਤੇ ਦੂਜਾ ਏਟੀਐਮ ਮਾਰ ਲਿਆ। ਏਡੀ ਬੇਤਬਾਰੀ ਭਾਜੀ। ਅਸੀਂ ਆਖਿਆ ਯਾਰ ਪਹਿਲਾਂ ਬੰਦਾ ਆਂਦਾ ਠੀਕ ਹੈ ਜੀ ਵੈਲਕਮ, ਤੁਸੀਂ ਆਏ ਹੋ, ਕੋਈ ਗੱਲ ਨਹੀਂ ਹੈ। ਉਹ ਨਾ ਫਿਰ ਉਹ ਬੰਦੇ ਜਿਹੜੇ ਸਨ ਨਾ, ਜਿਹੜੇ ਮੋਬਾਈਲ ਲੈਣ ਆਏ ਹਨ, ਉਹਨਾਂ ਵੇਖਿਆ ਅਸੀਂ ਫਸ ਗਏ ਆ। ਅੱਛਾ, ਉਹਨਾਂ ਆਖਿਆ ਨਾ ਰੋਟੀ ਵੀ ਖਾ ਲਈਏ। ਉਹਨਾਂ ਆਖਿਆ ਭਾਜੀ ਫਿਰ ਐਨੀ ਕੰਮ ਕਰੋ, ਤੁਸੀਂ ਨਾ ਜਿੰਨੇ ਦਾ ਮੋਬਾਈਲ ਲਿਆਣਾ 10,000 ਰੁਪਈਆ ਹੋਰ ਸਸਤਾ ਸਾਨੂੰ ਵਾਪਸ ਕਰ ਦਿਓ ਤੇ ਅਸੀਂ ਰਾਜ਼ੀ ਹਾਂ, ਤੁਸੀਂ ਮਹਿੰਗਾ ਮੋਬਾਈਲ ਦੇ ਛੜਿਆ ਸਾਨੂੰ। ਹਾਂ, ਤੇ ਉਹ ਫਿਰ ਕਿਸੇ ਤਰੀਕੇ ਨਾਲ ਉਹਨਾਂ ਕੋਲ 10 ਤੇ ਨਹੀਂ 7,000 ਰੁਪਈਆ ਉਹਨਾਂ ਸਾਡੇ ਕੋਲ ਛਡਾ ਲਿਆ। ਤੇ ਮੈਨੂੰ ਤਾਂ ਲੱਗਦਾ ਉਹਨਾਂ ਸਾਨੂੰ ਵੇਖਣ ਦੇ ਹਨ ਫਸਣ ਦੇ, ਇਹਨਾਂ ਕੋਲ ਪੈਸੇ ਛਡਾਈਏ। ਇਸ ਤਰ੍ਹਾਂ ਹੀ ਹੁੰਦਾ ਭਾਜੀ, ਸਕੈਮ ਇਸ ਟਾਈਮ ਹੀਰ ਕਿਸਮ ਦਾ ਚੱਲਣ ਡਿਆ ਵੇ। ਸਿੱਧੀ ਗੱਲ ਇਹ ਵੇ ਕਿ ਹਾਫਿਜ਼ ਸਾਹਿਬ ਦੇ ਇੱਕ ਦੋਸਤ ਹਨ, ਉਹ ਭਾਜੀ ਮੋਬਾਈਲ ਵੇਚਣ ਗਏ ਸਨ OLX ਦੇ ਉੱਤੇ, ਸ਼ਹਿਰ ਵਾਲੀ ਸਾਈਡ ਤੇ ਉਹਨਾਂ ਕੋਲ ਇਹਨਾਂ ਕੋਲ ਜਿੰਨੇ ਵੀ ਪੈਸੇ ਸਨ ਇਹ ਘਰ ਛੱਡ ਗਏ ਹਨ। ਇਹਨਾਂ ਦਾ ਕੰਮ ਸੀ ਕਿ ਸਿਰਫ ਮੋਬਾਈਲ ਦੇਣਾ ਵੇ ਤੇ ਉਧਰੋਂ ਪੈਸੇ ਲੈ ਕੇ ਤੇ ਘਰ ਆ ਜਾਣਾ ਵੇ। ਤੇ ਇਹ ਗਏ ਨੇ ਉੱਥੋਂ ਪੈਸੇ ਲੈ ਕੇ ਤੇ ਮੋਬਾਈਲ ਦੇ ਕੇ ਤੇ ਪੈਸੇ ਲੈ ਕੇ ਤੇ ਆ ਕੇ ਤੇ ਖਾਣਾ ਖਾਣ ਡੈ ਪਏ ਨੇ। ਉਹਨਾਂ ਦਾ ਫੋਨ ਆਇਆ ਜੀ ਭਾਜੀ ਸਾਨੂੰ ਮੋਬਾਈਲ ਪਸੰਦ ਨਹੀਂ ਆਇਆ ਹੈ, ਮੋਬਾਈਲ ਮਹਿੰਗਾ ਵੇ। ਪਰ ਹਾਲੇ ਜੀ ਹਾਂ ਜਿਹੜੇ ਇਹਨਾਂ ਦੇ ਨਾਲ ਜਿਹੜੇ ਬੰਦਾ ਸੀ ਉਹ ਬਹੁਤ ਹੀ ਜ਼ਿਆਦਾ ਅੱਛਾ ਤੇ ਬਹੁਤ ਹੀ ਜ਼ਿਆਦਾ ਇਲਾਕ ਵਾਲਾ ਬੰਦਾ ਵੀ, ਉਹ ਲੜਾਈ ਝਗੜੇ 'ਚ ਪੈਂਦਾ ਹੀ ਨਹੀਂ ਹੈ। ਨਹੀਂ ਤੇ ਸਾਡੇ ਜਿਹਾ ਕੋਈ ਬੰਦਾ ਹੁੰਦਾ ਤੇ ਉਹਨੇ ਕਦੇ ਵੀ ਨਹੀਂ ਸੀ ਵਾਪਸ ਕਰਨਾ ਹੈ। ਜਿਹਦੀ ਇੱਕ ਦਫਾ ਗੱਲ ਹੋ ਗਿਆ ਤੇ ਬਹਰਹਾਲ ਉਹਨਾਂ ਭਾਜੀ ਕੀਤਾ। ਤੇ ਇਹ ਜਿਹੜਾ ਫੋਨ ਇਹਨਾਂ ਦਾ ਸਾਡੇ ਤਕਰੀਬਨ 70-80 ਹਜ਼ਾਰ ਦਾ ਵਿਕਣਾ ਸੀ, ਉਹ ਫਿਰ ਭਾਜੀ ਜਿਹੜਾ ਨੂੰ 7,000 ਰੁਪਈਆ ਰੋਟੀ ਦਾ ਵੀ ਦੇ ਕੇ ਤੇ ਫਿਰ ਇਹਨਾਂ ਦੀ ਜਾਨ ਛੁੱਟੀ। ਤੇ ਬੀ ਸੇਫ ਐਂਡ ਕੇਅਰਫੁਲ, ਕਿਉਂ ਹਾਫਿਜ਼ ਜੀ? ਕੇਅਰਫੁਲ ਰਹਿਣਾ ਚਾਹੀਦਾ ਭਾਜੀ ਤੁਹਾਨੂੰ। ਲਓ ਜੀ ਮਿੱਤਰੋ, ਅਸੀਂ ਅੱਜ ਦਾ ਵਲਾਗ ਪਾਰਟੀ ਸ਼ਾਲਟੀ ਸਾਡੀ ਹੋ ਗਈ ਹੈ ਤੇ ਹਾਫਿਜ਼ ਸਾਹਿਬ ਨਾਲ ਜਿਹੜਾ ਬੱਚਾ ਹੋਇਆ ਉਹ ਵੀ ਤੁਸੀਂ ਸੁਣ ਲਿਆ, ਅਸੀਂ ਵੀ ਸੁਣ ਲਿਆ। ਤੇ ਮਿਲਨੇ ਆ ਤੁਹਾਨੂੰ ਇਨਸ਼ਾਅੱਲਾ ਨੈਕਸਟ ਵਲਾਗ 'ਚ। ਰੱਬ ਰਾਖਾ।